ਪਿੰਡ ਦੇ ਕਬਰਸਤਾਨ ਦੀ ਟਾਹਲੀ ਨੇਰੀ ਦੇ ਨਾਲ ਡਿੱਗ ਪਈ। ਬੂਟੇ ਨੂੰ ਪਤਾ ਲੱਗਾ, ਬੂਟਾ ਪਿੰਡ ਦਾ ਮਾੜਾ ਬੰਦਾ ਸੀ। ਉਹਨੂੰ ਪਤਾ ਲੱਗਾ, ਉਹ ਚੌਧਰੀ ਦੇ ਕੋਲ ਟੁਰ ਗਿਆ। ਜਾ ਕੇ ਚੌਧਰੀ ਨੂੰ ਉਹਨੇ ਆਖਿਆ ਕਿ ਚੌਧਰੀ ਸਾਹਿਬ ਉਹ ਟਾਹਲੀ ਉੱਥੇ ਡਿੱਗ ਪਈ ਏ ਤੇ ਮੇਰੇ ਘਰ ਦੀ ਛੱਤ ਪੈਣ ਵਾਲੀ ਏ, ਉਹ ਮੈਨੂੰ ਚਾ ਦਿਓ, ਮੈਂ ਬਾਲੇ ਸ਼ਾਲੇ ਚੀਰ ਲਾਂਗਾ, ਉਹਦੇ ਛਤੀਰ ਬਣਾ ਕੇ ਨਾ ਤੇ ਚਲੋ ਛੱਤ ਪਾ ਲਵਾਂ ਦਾ। ਬਾਲ ਜਵਾਨ ਨੇ ਉਹਨਾਂ ਦਾ ਵੀ, ਕੱਲ ਨੂੰ ਕਿਤੇ ਕਰਨਾ ਵੇ ਤੇ ਉਹ ਟਾਹਲੀ ਮੈਂ ਲੈ ਜਾਵਾਂ। ਚੌਧਰੀ ਨੂੰ ਉਹਨੇ ਵੋਟ ਨਹੀਂ ਸੀ ਦਿੱਤਾ, ਚੌਧਰੀ ਨੂੰ ਵੀ ਉਹਦੇ ਤੇ ਗੁੱਸਾ ਸੀ। ਚੌਧਰੀ ਉਹਨੂੰ ਆਖਿਆ ਕਿ ਭਾਈ ਬੂਟਿਆ, ਇੰਜ ਨਹੀਂ ਹੁੰਦਾ ਜਿਵੇਂ ਤੂੰ ਪਿਆ ਦੱਸਣਾ ਵੇ ਨਾ, ਇਹ ਸਹੀ ਕਾਨੂੰਨੀ ਤਰੀਕੇ ਦੇ ਨਾਲ ਇਹਦੀ ਨਿਲਾਮੀ ਹੋਵੇਗੀ। ਨਿਲਾਮੀ ਦੇ ਵਿੱਚ ਜਿਹਨੇ ਵੱਧ ਬੋਲੀ ਦਿੱਤੀ ਅਸੀਂ ਉਹਨੂੰ ਟਾਹਲੀ ਦੇ ਦਿਆਂਗੇ। ਬੂਟੇ ਨੇ ਆਖਿਆ ਚੌਧਰੀ ਯਾਰ ਇੰਜ ਨਾ ਕਰ, ਮੇਰੇ ਕੋਲ ਮਸਾਂ 800 ਰੁਪਈਆ ਵੇ, 800 ਰੁਪਈਏ ਦੇ ਵਿੱਚ ਚੱਲ ਜੇ ਮੁੱਕਦੀ ਆ ਤੇ ਮੁਕਾ ਦੇ। ਚੌਧਰੀ ਆਖਿਆ ਨਾ, ਸਵੇਰੇ ਆਉਣਾ ਹੀ ਬੋਲੀ ਹੋਵੇਗੀ, ਬੋਲੀ ਵਿੱਚ ਲੈ ਸਕਦਾ ਹੋਇਓ ਤੇ ਲੈ ਲਵੀਂ। ਬੂਟੇ ਆਖਿਆ ਠੀਕ ਹੈ, ਤੁਰ ਗਿਆ। ਜਾ ਕੇ ਘਰ ਰਾਤ ਨੂੰ ਸੌਂ ਗਿਆ। ਸਵੇਰੇ ਉੱਠਿਆ, ਜਿੱਥੇ ਬੋਲੀ ਹੋਣੀ ਸੀ ਉੱਥੇ ਆਇਆ। ਆ ਕੇ ਵੇਖਿਓ ਕਿ ਬੜੇ ਬੜੇ ਸਾਨ ਵੀ ਵਿੱਚ ਲਗੇ ਫਿਰਦੇ ਨੇ, ਬੋਲੀ ਦੇਣ ਲਈ ਆਏ। ਬੜੇ ਬੜੇ ਲੰਬੜਦਾਰ, ਬੜੇ ਚੌਧਰੀ ਜੱਟ, ਚੌਧਰੀ ਦੇ ਆਪਣੇ ਰਿਸ਼ਤੇਦਾਰ ਵੀ ਵਿੱਚ ਲਗੇ ਫਿਰਦੇ ਨੇ। ਉਹ ਖੈਰ ਬੋਲੀ ਸਟਾਰਟ ਹੋਈ। ਚੌਧਰੀ ਨੇ ਆਖਿਆ ਜੀ ਸਰਕਾਰੀ ਬੋਲੀ 500 ਰੁਪਈਆ। ਚੌਧਰੀ ਦਾ ਇੱਕ ਵਿੱਚ ਚਾਚੇ ਦਾ ਪੁੱਤਰ ਸੀ, ਉਹਨੇ ਆਖਿਆ ਜੀ ਮੈਂ ਦੇਣਾ 550। ਇੱਕ ਹੋਰ ਵਿੱਚੋਂ ਬੋਲਿਆ, ਉਹਨੇ ਆਖਿਆ ਜੀ ਮੈਂ 600 ਦੇਣਾ। ਬੂਟੇ ਆਖਿਆ ਜੀ ਮੈਂ 650 ਦੇਣਾ। ਇੱਕ ਹੋਰ ਚੌਧਰੀ ਸੀ ਕੋ ਆਏ ਆ, ਉਸ ਆਖਿਆ ਜੀ ਮੈਂ ਪੂਰਾ 700 ਦੇਣਾ। ਚੌਧਰੀ ਦੇ ਸਕੇ ਭਰਾ ਨੇ ਆਖਿਆ ਜੀ ਮੈਂ 750 ਦੇਣਾ। ਬੂਟੇ ਹਿਸਾਬ ਲਾ ਲਿਆ ਕਿ ਇੱਥੋਂ ਨਿਕਲਦੀ ਜਾਂਦੀ ਹੈ ਗੱਲ। ਬੂਟੇ ਆਖਿਆ ਜੀ ਮੈਂ 800 ਰੁਪਈਆ ਤੇ ਨਾਲ ਕੁੜੀ ਦਾ ਸਾਕ ਵੀ ਦੇਣਾ।